ਮਾਨ ਸਾਹਿਬ ਇਹ ਪ੍ਰਵਾਸੀ ਉਹੀ ਨੇ ਜਿਹੜੇ ਤੁਹਾਡੀ ਕਦੇ ਇਕਨੋਮਿਕਲੀ ਬੈਕਬੋਨ ਹੁੰਦੇ ਸੀ ਤੇ ਅੱਜ ਤੁਹਾਡੇ ਹੀ ਰਾਜ ਦੇ ਵਿੱਚ ਇਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ। ਪਰ ਇੱਕ ਵਾਹਿਦ ਇੱਕ ਪੋਲੀਟੀਸ਼ੀਅਨ ਹੈ ਜਿਹੜਾ 2014 ਤੋਂ ਅਕਾਲੀਆਂ ਦੇ ਨਾਲ ਇਹਨਾਂ ਮਸਲਿਆਂ ਨੂੰ ਲੈ ਕੇ ਪ੍ਰਵਾਸੀਆਂ ਦੀਆਂ ਜ਼ਮੀਨਾਂ ਨੂੰ ਲੈ ਕੇ ਖਹਿੰਦਾ ਆ ਰਿਹਾ ਵਾ। ਆਮ ਆਦਮੀ ਪਾਰਟੀ ਦੇ ਲੀਡਰਾਂ ਉੱਤੇ ਕਿਸ ਤਰ੍ਹਾਂ ਦੇ ਦੋਸ਼ ਨਹੀਂ ਲੱਗੇ। ਅਮਿਤ ਰਤਨ ਤੇ 5 ਲੱਖ ਦਾ ਰਿਸ਼ਵਤ ਮੰਗਣ ਦਾ ਦੋਸ਼, ਫੌਜਾ ਸਿੰਘ ਸਰਾਰੀ ਤੇ ਕਮਿਸ਼ਨ ਮੰਗਣ ਦਾ ਦੋਸ਼, ਸਿੰਗਲਾ ਤੇ ਦੋਸ਼ ਲੱਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਦੋਸ਼ ਲਾਇਆ ਕਿ ਬਈ ਇਹਨਾਂ ਨੇ 1% ਕਮਿਸ਼ਨ ਮੰਗਿਆ ਵਾ। ਹੁਣ ਇਹ ਕਹਿੰਦੇ ਕਿ ਜੀ ਸੁਖਪਾਲ ਖਹਿਰਾ ਨੇ ਵੀ ਜ਼ਮੀਨ ਨੱਪੀ ਹੈ। ਉਸ ਤਾਂ ਕਹਿੰਦੇ ਕਿ ਤੁਸੀਂ ਪ੍ਰੂਵ ਕਰ ਦਿਓ ਕਿ ਭਾਈ ਤੰਤਰ ਭ੍ਰਿਸ਼ਟਾਚਾਰੀ ਹੈ। ਚੰਗਾ ਸਗੋਂ ਲੋਕਾਂ ਦੀ ਤਾਂ ਜਾਨ ਛੁੱਟੂਗੀ। ਜਿਹਨੇ ਵੀ ਭ੍ਰਿਸ਼ਟਾਚਾਰੀ, ਚਾਹੇ ਉਹ ਅਕਾਲੀ ਹੋਣ, ਕਾਂਗਰਸੀ ਹੋਣ, ਤੁਹਾਡੀ ਪਾਰਟੀ ਦੇ ਹੋਣ, ਕਿਸੇ ਦੇ ਵੀ ਹੋਣ, ਤੇ 20-25 ਵਿਧਾਇਕਾਂ ਮਗਰ ਵਿਜੀਲੈਂਸ ਲੱਗੀ ਹੈ ਤੇ ਇੱਕ ਦੇ ਹੋਰ ਮਗਰ ਲਾ ਦਿਓ। ਤੇ ਜੇ ਜਾਂਚ ਇਹਨਾਂ ਦੀ ਤੁਰੀ ਫਿਰ ਸੀਚੇਵਾਲ ਦੀ ਤੇ ਲਵਲੀ ਯੂਨੀਵਰਸਿਟੀ ਵਾਲੇ ਦੀ ਵੀ ਕਰਾ ਲਿਓ। ਪਰ ਇੱਕ ਗੱਲ ਸਾਫ਼ ਹੈ ਕਿ ਹੁਣ ਬੀਬੀ ਜੀ ਦੀ ਜਿਹੜੀ ਕੈਬਨਿਟ ਵਾਲੀ ਕੁਰਸੀ ਹੈ ਉਹਦੇ ਜਿਹੜੇ ਸਾਰਾ ਮੱਧਮ ਹੋ ਚੁੱਕੇ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ। ਇਹ ਇਲਜ਼ਾਮ ਲੱਗਣੇ ਕਦੋਂ ਸ਼ੁਰੂ ਹੋਏ, ਸਰਕਾਰ ਕਿੱਥੇ ਗੱਚਾ ਖਾ ਗਈ, ਇਹਦੇ ਵਿੱਚ ਮੀਡੀਆ ਦਾ ਕੀ ਰੋਲ ਰਿਹਾ, ਇਹਦੇ ਬਾਰੇ ਚਰਚਾ ਕਰਾਂਗੇ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ, ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਅਕਾਲੀ ਦਲ ਉੱਤੇ ਜਿਹੜੇ 2014 ਦੇ ਵਿੱਚ ਇੱਕ ਪ੍ਰਵਾਸੀ ਪੰਜਾਬੀ ਦੀ ਜ਼ਮੀਨ ਨੱਪਣ ਦੇ 10 ਕਿੱਲੇ ਜ਼ਮੀਨ ਬੱਧਨੀ ਕਲਾਂ ਦੀ ਮੋਗੇ ਦੀ ਦੋਸ਼ ਲੱਗਦੇ ਸੀ ਤੇ ਉਹਦੇ ਸਮੇਤ ਕੁਝ ਹੋਰ ਜਿਹੜੇ ਮਸਲਿਆਂ ਦੇ ਵਿੱਚ ਵਿਕਰਮ ਮਜੀਠੀਆ ਦੇ ਨਾਂ ਤੱਕ ਆਉਂਦੇ ਨੇ, ਉਹਨਾਂ ਮਸਲਿਆਂ ਦੇ ਵਿੱਚ ਬਾਰੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਵਿਕਰਮ ਮਜੀਠੀਆ ਦੇ ਉੱਤੇ ਇਹ ਨਹੀਂਗਾ ਕਿ ਉਹਨਾਂ ਤੇ ਡਾਇਰੈਕਟ ਕੋਈ ਐਲੀਗੇਸ਼ਨ ਹੈ, ਉਹਨਾਂ ਦਾ ਇੱਕ ਮਾਮਲੇ ਦੇ ਵਿੱਚ ਨਾਂ ਆਇਆ ਸੀ। ਉਸ ਮਾਮਲੇ ਦੇ ਬਾਰੇ ਦੱਸਾਂਗੇ ਕਿ ਕਿਵੇਂ ਉਹ ਰੈਵਨਿਊ ਮਿਨਿਸਟਰ ਹੁੰਦੇ ਸੀ ਅਸਲ ਦੇ ਵਿੱਚ, ਇਸ ਕਰਕੇ ਉਹਨਾਂ ਦੇ ਉੱਤੇ ਵੀ ਜ਼ਿੰਮੇਵਾਰੀ ਤੈਅ ਹੁੰਦੀ ਸੀ ਕਿਸੇ ਵੇਲੇ। 2014 ਦੇ ਜਿਹੜੇ ਕਿੱਸੇ ਨੇ ਉਹ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਇਨਕਲਾਬ ਵਾਲਿਆਂ ਤੋਂ ਸ਼ੁਰੂਆਤ ਕਰ ਲਾਂ। ਬੀਬੀ ਜੀ ਕਹਿੰਦੇ ਇੱਕ ਦਿਨ ਕਹਿੰਦੇ ਕਿ ਹੁਣ ਇਸ ਮਸਲੇ ਦੇ ਵਿੱਚ ਨਾ ਸਾਰੇ ਹੀ ਪੋਲੀਟੀਕਲ ਸਿਸਟਮ ਦੇ ਉੱਤੇ ਜਦੋਂ ਗੱਲ ਕਰਾਂਗੇ ਨਾ ਤੇ ਸਾਰੇ ਹੀ ਐਕਸਪੋਜ਼ ਹੋਣਗੇ ਵਾਰੀ ਸਿਰ। ਇਹ ਬੀਬੀ ਜੀ ਦੇ ਜਦੋਂ ਐਲੀਗੇਸ਼ਨ ਲੱਗੇ, ਇਹਨਾਂ ਐਲੀਗੇਸ਼ਨਾਂ ਦਾ, ਦੋਸ਼ਾਂ ਦਾ ਜਵਾਬ ਦੇਣ ਦੀ ਬਜਾਏ ਜਾਂ ਇਹ ਕਹਿਣ ਦੀ ਬਜਾਏ ਕਿ ਮੈਂ ਆ ਖੜੀ ਹਾਂ, ਤੁਸੀਂ ਸਾਬਤ ਕਰੋ ਕਿ ਇਹ ਵਾਕਈ ਮੇਰੀ ਕੋਸ਼ਿਸ਼ ਹੈ ਜਾਂ ਮੈਂ ਇਹ ਯਤਨ ਕੀਤਾ ਤੇ ਮੈਂ ਵਿਧਾਇਕੀ ਛੱਡ ਦਿਆਂਗੀ, ਬਜਾਏ ਇਹ ਕਹਿਣ ਦੇ ਬੀਬੀ ਜੀ ਕੀ ਕਹਿੰਦੇ ਰਹੇ ਕਿ ਜੀ ਇਹ ਜਿਹੜੇ ਦੋਸ਼ ਹੈ ਨਿਰਾਧਾਰ ਆ, ਇਹ ਮੈਨੂੰ ਫਸਾਉਣ ਦਾ, ਮੈਨੂੰ ਬਦਨਾਮ ਕਰਨ ਦਾ ਯਤਨ ਹੈ, ਔਰ ਸੁਖਪਾਲ ਖਹਿਰਾ ਤੇ ਉਹ ਨਿਸ਼ਾਨਾ ਲਾਉਂਦੇ ਰਹੇ। ਮੰਨ ਲਓ ਮੈਂ ਚੋਰੀ ਕੀਤੀ ਹੈ, ਕਿਸੇ ਬੰਦੇ ਨੇ ਵੀ ਚੋਰੀ ਕੀਤੀ ਹੈ, ਮੇਰੇ ਤੇ ਐਲੀਗੇਸ਼ਨ ਲੱਗ ਗਿਆ ਕਿ ਪ੍ਰਵੀਨ ਸ਼ਰਮਾ ਚੋਰ ਹੈ, ਤਾਂ ਮੈਂ ਇਹ ਕਹਿਣ ਦੀ ਬਜਾਏ ਕਿ ਹਾਂ ਮੈਂ ਜਾਂਚ ਦਾ ਸਾਹਮਣਾ ਕਰਦਾ ਜਾਂ ਮੇਰੇ ਤੇ ਪ੍ਰੂਵ ਕਰੋ ਕਿ ਮੈਂ ਚੋਰ ਹੈ, ਮੈਂ ਕਹਿ ਰਿਹਾ ਕਿ ਨਹੀਂ ਜੀ ABCD ਵੀ ਚੋਰ ਹੈ। ਇਹ ਜਵਾਬ ਹੈ ਕੋਈ ਕਿਸੇ ਗੱਲ ਦਾ ਕਿ ਮੇਰੇ ਤੇ ਜਿਹੜੇ ਦੋਸ਼ ਲੱਗ ਰਿਹਾ ਮੈਂ ਉਹਨਾਂ ਦੋਸ਼ਾਂ ਦਾ ਤੋੜਾ ਝਾੜ ਰਿਹਾ ਦੂਜੇ ਸਿਰ। ਔਰ ਇੱਕ ਗੱਲ ਇਹ ਹੈਗੀ ਹੈ ਕਿ ਠੀਕ ਹੈ, ਆਪਾਂ ਸੁਖਪਾਲ ਖਹਿਰਾ ਦੀ ਆਈਡੀਓਲੋਜੀ, ਉਹਨਾਂ ਦੇ ਪੋਲੀਟਿਕਸ ਕਰਨ ਦੇ ਢੰਗ ਦੇ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਪਰ ਇੱਕ ਵਾਹਿਦ ਇੱਕ ਪੋਲੀਟੀਸ਼ੀਅਨ ਹੈ ਜਿਹੜਾ 2014 ਤੋਂ ਅਕਾਲੀਆਂ ਦੇ ਨਾਲ ਇਹਨਾਂ ਮਸਲਿਆਂ ਨੂੰ ਲੈ ਕੇ ਪ੍ਰਵਾਸੀਆਂ ਦੀਆਂ ਜ਼ਮੀਨਾਂ ਨੂੰ ਲੈ ਕੇ ਖਹਿੰਦਾ ਆ ਰਿਹਾ ਵਾ। ਉਹ ਵੀ ਦੱਸਾਂਗੇ ਕਿਵੇਂ ਖਹਿੰਦਾ ਆ ਰਿਹਾ ਸੁਖਪਾਲ ਖਹਿਰਾ। ਖੈਰ, ਹੁਣ ਇਹ ਕਹਿੰਦੇ ਕਿ ਜੀ ਸੁਖਪਾਲ ਖਹਿਰਾ ਨੇ ਵੀ ਜ਼ਮੀਨ ਨੱਪੀ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਜ਼ਮੀਨ ਨੱਪੀ ਹੈ ਤੇ ਜਿੱਥੇ ਤੁਸੀਂ 20-25 ਵਿਧਾਇਕਾਂ ਮਗਰ ਵਿਜੀਲੈਂਸ ਲਾਈ ਹੈ, ਭਾਵੇਂ ਉਹ ਸੱਚੇ ਝੂਠੇ ਜੋ ਮਰਜ਼ੀ ਜਾਂਚਾਂ ਹੋਣੀਆਂ, ਕੋਰਟ ਦੇ ਵਿੱਚ ਜਿਹੜਾ ਹੋਣੀਆਂ, ਹਾਲੇ ਇਹ ਜਸਟ ਇੱਕ ਐਲੀਗੇਸ਼ਨਸ ਨੇ। ਔਰ ਇਹ ਅਸੀਂ ਤਾਂ ਕਹਿੰਦੇ ਕਿ ਤੁਸੀਂ ਪ੍ਰੂਵ ਕਰ ਦਿਓ ਕਿ ਭਾਈ ਤੰਤਰ ਭ੍ਰਿਸ਼ਟਾਚਾਰੀ ਹੈ। ਚੰਗਾ ਸਗੋਂ ਲੋਕਾਂ ਦੀ ਤਾਂ ਜਾਨ ਛੁੱਟੂਗੀ। ਜਿਹਨੇ ਵੀ ਭ੍ਰਿਸ਼ਟਾਚਾਰੀ, ਚਾਹੇ ਉਹ ਅਕਾਲੀ ਹੋਣ, ਕਾਂਗਰਸੀ ਹੋਣ, ਤੁਹਾਡੀ ਪਾਰਟੀ ਦੇ ਹੋਣ, ਕਿਸੇ ਦੇ ਵੀ ਹੋਣ। ਤਾਂ ਦੂਜੀ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਕਿ ਉਹਨੇ ਜ਼ਮੀਨ ਨੱਪੀ ਹੈ, ਤਾਂ ਉਹਨੇ ਤਾਂ ਵਿਧਾਨ ਸਭਾ ਦੇ ਵਿੱਚ ਖੜ ਕੇ ਕਿਹਾ ਵਾ ਕਿ ਜੇ ਮੈਂ ਜ਼ਮੀਨ ਨੱਪੀ ਹੈ ਤਾਂ ਮੇਰੀ ਜਾਂਚ ਕਰਾਓ। ਤੇ ਵਿਜੀਲੈਂਸ ਤੁਹਾਡੇ ਕੋਲ ਹੈ, ਜਿੱਥੇ 20-25 ਹੋਰਾਂ ਮਗਰ, 2-3 ਸਾਬਕਾ ਮੁੱਖ ਮੰਤਰੀ, ਡਿਪਟੀ CM ਮਗਰ, ਸਾਬਕਾ ਮੰਤਰੀਆਂ ਮਗਰ, 10-12 ਮਗਰ ਤੇ 20-25 ਵਿਧਾਇਕਾਂ ਮਗਰ ਵਿਜੀਲੈਂਸ ਲੱਗੀ ਹੈ ਤੇ ਇੱਕ ਦੇ ਹੋਰ ਮਗਰ ਲਾ ਦਿਓ, ਜਾਂਚ ਕਰਾ ਲਓ। ਤੇ ਜੇ ਜਾਂਚ ਇਹਨਾਂ ਦੀ ਤੁਰੀ ਫਿਰ ਸੀਚੇਵਾਲ ਦੀ ਤੇ ਲਵਲੀ ਯੂਨੀਵਰਸਿਟੀ ਵਾਲੇ ਦੀ ਵੀ ਕਰਾ ਲਿਓ ਵੀ ਉਹਨਾਂ ਦੇ ਦੋਸ਼ਾਂ ਦੇ ਵਿੱਚ ਕੋਈ ਸੱਚਾਈ ਹੈ ਕਿ ਨਹੀਂ ਹੈ। ਵਿਧਾਨ ਸਭਾ ਦੇ ਵਿੱਚ ਆਉਣ ਦੀ ਰਿਕਾਰਡ ਇਹ ਗੱਲਾਂ ਹੋਈਆਂ ਨੇ। ਖੈਰ, ਆਪਾਂ ਤੁਹਾਡੇ ਤੇ ਹੀ ਆਉਣੇ ਆ। ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ, ਇਹ ਕਿਸੇ ਵੀ ਆਪਣੇ ਤੇ ਲੱਗੇ ਦੋਸ਼ ਦੀ ਸਫਾਈ ਦੇਣ ਦੀ ਬਜਾਏ, ਉਹਦੇ ਵਿੱਚ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਸਗੋਂ ਬਾਈਪਾਸ ਹੋ ਕੇ ਦੂਜਿਆਂ ਤੇ ਦੂਸ਼ਣ ਲਾਉਣਾ ਸ਼ੁਰੂ ਕਰ ਦਿੰਦੇ ਆ। ਬੀਬੀ ਜੀ ਜੇ ਸੱਚੇ ਸੀਗੇ ਤਾਂ ਪਹਿਲੇ ਦਿਨ ਤੋਂ ਹੀ ਫਰਜ਼ ਬਣਦਾ ਸੀਗਾ, ਬੇਸ਼ੱਕ ਹੁਣ ਇਸ ਮਸਲੇ ਦੇ ਵਿੱਚ ਪਰਚਾ ਦਰਜ ਹੋ ਗਿਆ, ਪਹਿਲੇ ਦਿਨ ਤੋਂ ਹੀ ਫਰਜ਼ ਬਣਦਾ ਸੀਗਾ ਕਿ ਇਸ ਮਸਲੇ ਦੇ ਉੱਤੇ ਆਪਣਾ ਪੱਖ ਰੱਖਦੇ। ਪੱਖ ਰੱਖਣ ਦਾ ਅਧਿਕਾਰ ਸਾਰਿਆਂ ਕੋਲੇ ਹੈ। ਇਹ ਨਹੀਂ ਗਾ ਕਿ ਉਹ ਔਰਤ ਨੇ ਅਸੀਂ ਤਾਂ ਕਹਿ ਰਹੇ ਹਾਂ, ਪੱਖ ਰੱਖਣ ਦਾ ਹੱਕ ਸਾਰਿਆਂ ਕੋਲੇ ਹੈ, ਪਰ ਇੱਕ ਜਾਂਚ ਦਾ ਸਾਹਮਣਾ ਕਰਦੇ ਤੇ ਪਰਿਵਾਰ ਨੂੰ ਦਿੰਦੇ ਚਾਬੀਆਂ ਕਿ ਆਹ ਲਓ ਜੀ ਫਲਾਂ ਬੰਦਾ
ਮੇਰੇ ਕੋਲ ਆਇਆ ਸੀ ਕੋਠੀ ਦੀਆਂ ਚਾਬੀਆਂ ਲੈ ਕੇ ਤੇ ਆ ਚੱਕੋ। ਪ੍ਰਵਾਸੀਆਂ ਦੇ ਨਾਲ ਬਹੁਤ ਧੱਕੇ ਹੋਏ ਆ, ਅਕਾਲੀ ਕਾਂਗਰਸੀ ਆਪ ਸਰਕਾਰਾਂ 'ਚ ਵੀ ਹੋ ਰਿਹਾ ਆਪਾਂ ਦੇਖਿਆ। ਔਰ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਕੀ ਪ੍ਰਵਾਸੀ ਪੰਜਾਬੀਆਂ ਨੇ ਕੋਈ ਗੁਨਾਹ ਕੀਤਾ ਵਾ? ਪੰਜਾਬ ਦੇ ਵਿੱਚੋਂ ਜਾ ਕੇ ਉਹ ਲੋਕ ਜਾਂਦੇ ਨੇ, ਉੱਥੇ ਦਿਨ ਰਾਤ ਸ਼ਿਫਟਾਂ ਲਾਉਂਦੇ ਨੇ, ਕਮਾਈਆਂ ਕਰਦੇ ਨੇ, ਟੈਕਸ ਭਰਦੇ ਨੇ, ਉੱਥੇ ਆਪਣੇ ਘਰ ਤੱਕ ਬਣਾਉਂਦੇ ਨੇ, 2 ਟੇਚੀਆਂ 2 ਬੈਗਾਂ 1-2 ਬੈਗਾਂ ਨਾਲ ਸ਼ੁਰੂ ਕਰਦੇ ਨੇ ਆਪਣੀ ਜ਼ਿੰਦਗੀ, ਤੇ ਆਖਿਰ ਦੇ ਵਿੱਚ ਕੀ ਕਰਦੇ ਆ? ਆਪਣੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਆ। ਕਿਸੇ ਨੇ ਪਿੰਡ ਦੇ ਵਿੱਚ ਗੇਟ ਬਣਾਏ ਆ, ਕਿਸੇ ਨੇ ਆਪਣੇ ਪਿੰਡ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਕਰਾਇਆ, ਕਿਸੇ ਨੇ ਗਰੀਬ ਕੁੜੀਆਂ ਦੇ ਵਿਆਹ ਕੀਤੇ ਆ, ਕਿਸੇ ਨੇ ਇਸੇ ਤਰ੍ਹਾਂ ਇਹਨਾਂ ਸਮਾਜਿਕ ਕਾਰਜਾਂ ਨੂੰ, ਕਿਸੇ ਨੇ ਸਕੂਲ ਦੇ ਵਿੱਚ ਕੋਈ ਹੋਰ ਕੰਮ ਕਰਾਇਆ, ਕਿਸੇ ਨੇ ਲਾਇਬ੍ਰੇਰੀ ਬਣਾਈ ਹੈ। ਮਤਲਬ ਧਾਰਮਿਕ ਕੰਮਾਂ ਦੇ ਵਿੱਚ ਵੀ ਉਹਨਾਂ ਦਾ ਸਿੱਧੇ ਤੌਰ 'ਤੇ ਯੋਗਦਾਨ ਰਹਿੰਦਾ, ਸਹਿਯੋਗ ਰਹਿੰਦਾ। ਆਰਥਿਕ ਜਿੱਥੇ ਵੀ ਲੋੜ ਪੈਂਦੀ ਹੈ ਲੋਕ ਉਹਨਾਂ ਨੂੰ ਆਵਾਜ਼ ਮਾਰਦੇ ਨੇ, ਤੇ ਸਮਾਜਿਕ ਪੱਧਰ 'ਤੇ ਵੀ ਉਹ ਚੇਤਨਤਾ ਫੈਲਾਉਂਦੇ ਨੇ। ਤੇ ਆਹ ਜਿਹੜੀ ਪਾਰਟੀ ਦੇ ਅੱਜ ਵਿਧਾਇਕ ਬਣੇ ਬੈਠੇ ਆ, ਇਹਨਾਂ ਨੂੰ ਪਹਿਲੀ ਵਾਰੀ ਵਿਧਾਇਕ ਬਣਾਉਣ ਦੇ ਵਿੱਚ ਇੰਨਾ ਹੀ ਲੋਕਾਂ ਦਾ ਬਹੁਤ ਵੱਡੀ ਪੱਧਰ 'ਤੇ ਯੋਗਦਾਨ ਹੈ। ਸੋ ਪ੍ਰਵਾਸੀ ਜੇ ਪੰਜਾਬ ਛੱਡ ਕੇ ਚਲੇ ਗਏ ਤਾਂ ਇਹਦੇ ਵਿੱਚ ਕੋਈ ਵੱਡਾ ਗੁਨਾਹ ਉਹਨਾਂ ਨੇ ਨਹੀਂ ਕੀਤਾ। ਠੀਕ ਹੈ, ਅੱਜ ਆਪਣੇ ਲਈ ਇਹ ਸਾਰਿਆਂ ਲਈ ਮੁੱਦਾ ਹੋ ਸਕਦਾ ਕਿ ਹਿਜਰਤ ਹੋ ਰਹੀ ਹੈ, ਤਾਂ ਹਿਜਰਤ ਰੁਕਣੀ ਚਾਹੀਦੀ ਹੈ, ਪਰ ਇਹਦੇ ਲਈ ਸਿਸਟਮ ਵੀ ਤਾਂ ਬਿਹਤਰ ਹੋਣਾ ਚਾਹੀਦਾ ਹੈ। ਸਿਸਟਮ ਤੁਹਾਡੇ ਕੋਲ ਹੈ। ਕਦੇ ਤੁਸੀਂ ਕਾਲੀਆਂ ਉੱਤੇ ਐਲੀਗੇਸ਼ਨਸ ਲਾਉਂਦੇ ਸੀ, ਕਦੇ ਤੁਸੀਂ ਕਾਂਗਰਸੀਆਂ 'ਤੇ ਐਲੀਗੇਸ਼ਨਸ ਲਾਉਂਦੇ ਹੁੰਦੇ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ, ਪਰ ਅੱਜ ਉਹਨਾਂ ਦੋਸ਼ਾਂ ਦਾ ਸਾਹਮਣਾ ਤੁਸੀਂ ਖੁਦ ਕਰ ਰਹੇ ਹੋ। ਔਰ ਇੱਕ ਸੱਚਾਈ ਪਤਾ ਕੀ ਹੈ ਸਾਡੇ ਸਿਸਟਮ ਦੀ? ਸੱਚਾਈ ਇਹ ਹੈ ਕਿ ਇੱਥੇ ਜਦੋਂ ਵੀ ਕੋਈ ਨਵੀਂ ਪਾਰਟੀ ਦੀ ਸਰਕਾਰ ਬਣਦੀ ਹੈ, ਨਵੀਂ ਸਰਕਾਰ ਬਣਦੀ ਹੈ, ਪਾਰਟੀਆਂ ਤਾਂ ਚਲੋ ਪੁਰਾਣੀਆਂ ਹੀ ਨੇ, ਤਾਂ ਉਹਨਾਂ ਦੇ ਜਿਹੜੇ ਲੀਡਰ ਤੇ ਜਿਹੜੇ ਉਹਨਾਂ ਦੇ ਚੇਲੇ ਚਪਟੇ ਆ, ਉਹ ਪਹਿਲਾਂ ਹੀ ਸੁੰਘਣ ਲੱਗ ਪੈਂਦੇ ਆ ਵੀ ਕਿੱਥੇ ਕੋਈ ਰੌਲੇ ਵਾਲੀ ਜ਼ਮੀਨ ਹੋਵੇ, ਕਿੱਥੇ ਕੋਈ ਪਲਾਟ ਹੋਵੇ, ਕਿੱਥੇ ਕੋਈ ਮਾਈਨਿੰਗ ਵਾਲਾ ਦੂਰ ਦੁਰਾਡੇ ਜਿੱਥੇ ਜੰਗਲੂਤ ਵਾਲੇ ਨਾ ਜਾਂਦੇ ਹੋਣ, ਕਿੱਥੇ ਉਹ ਹੋਵੇ, ਕਿੱਥੇ ਜੰਗਲਾਤ ਹੋਵੇ ਜਿਹੜਾ ਅਸੀਂ ਵੱਢ ਕੇ ਖਾ ਜਾਈਏ। ਬਸ ਕਾਲ ਇਹਨਾਂ ਨੂੰ ਇਸ ਗੱਲ ਦੀ ਰਹਿੰਦੀ ਹੈ ਵੀ ਕਿਤੇ ਪਤਾ ਨਹੀਂ ਅਗਲਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ, ਤੇ ਇਹਦੇ 'ਚ ਸਾਰੇ ਹੀ ਹੈ ਇਹ। ਕੋਈ ਇਹ ਨਹੀਂਗਾ ਕਿ ਬੀਬੀ ਕਰਕੇ ਆਪਾਂ ਜ਼ਿਆਦਾ ਕਰ ਰਹੇ ਹਾਂ। ਪਰ ਇੱਕ ਗੱਲ ਸਾਫ਼ ਹੈ ਕਿ ਹੁਣ ਬੀਬੀ ਜੀ ਦੀ ਜਿਹੜੀ ਕੈਬਨਿਟ ਵਾਲੀ ਕੁਰਸੀ ਹੈ, ਉਹਦੇ ਜਿਹੜੇ ਸਾਰਾ ਮੱਧਮ ਹੋ ਚੁੱਕੇ ਆ। ਔਰ ਮਾਨ ਸਾਹਿਬ ਨੂੰ ਵੀ 2-3 ਸਵਾਲ ਨੇ, ਉਮੀਦ ਆ ਵੀ ਉਹ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ। ਪਹਿਲਾਂ ਇਹ ਪਰਿਵਾਰ ਨੇ ਇਸੇ ਮਸਲੇ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਕੋਲੇ ਪਹੁੰਚ ਕੀਤੀ। ਕੁਲਦੀਪ ਸਿੰਘ ਧਾਲੀਵਾਲ ਨੇ ਇਹਨਾਂ ਨੂੰ ਭਰੋਸਾ ਦਿੱਤਾ, ਔਰ ਇਹ ਜਿਹੜੀ ਗੱਲ ਸੱਚੀ ਹੋਊਗੀ ਆਪਾਂ ਸੱਚੀ ਕਹਾਂਗੇ। ਉਸ ਤੋਂ ਬਾਅਦ ਇਹ ਫੋਨ ਕਾਲ ਕਰਦੇ ਨੇ ਕੁਲਤਾਰ ਸੰਧਵਾਂ ਨੂੰ। ਉਸ ਤੋਂ ਬਾਅਦ ਮੁੱਖ ਮੰਤਰੀ ਦੇ OSD ਮਨਜੀਤ ਸਿੰਘ ਸਿੱਧੂ ਤੱਕ ਪਹੁੰਚ ਕਰਦੇ ਆ। 7 ਜੂਨ ਦੀ ਗੱਲ ਹੈ ਜਦੋਂ ਇਹ ਦਾਅਵਾ ਕੀਤਾ, 7 ਜੂਨ ਤੋਂ ਪਹਿਲਾਂ ਉਹ OSD ਮਨਜੀਤ ਸਿੱਧੂ ਇਹ ਕਹਿੰਦੇ ਕਿ ਤੁਹਾਡੀ ਸ਼ਿਕਾਇਤ ਮੁੱਖ ਮੰਤਰੀ ਤੱਕ ਪਹੁੰਚ ਗਈ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ। 7 ਜੂਨ ਨੂੰ ਇਹ ਪਰਿਵਾਰ ਆਪਣੀ ਸ਼ਿਕਾਇਤ ਦੀ ਇੱਕ ਕਾਪੀ CM ਨੂੰ, ਇੱਕ ਕਾਪੀ DGP ਨੂੰ ਤੇ ਕੁਲਦੀਪ ਸਿੰਘ ਧਾਲੀਵਾਲ ਨੂੰ, ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੰਦੀਪ ਪਾਠਕ ਤੇ ਫਿਰ ਰਾਘਵ ਚੱਡਾ ਨੂੰ ਆਪਣੀ ਸ਼ਿਕਾਇਤ ਦੀ ਕਾਪੀ ਦੇ ਦਿੰਦੇ ਆ। ਹੁਣ ਤੁਸੀਂ ਝੋਲ ਵੇਖਿਓ, ਵੈਸੇ ਤਾਂ ਇਹ ਚੀਜ਼ਾਂ ਸਾਰੀਆਂ ਜਗਜ਼ਾਰ ਹੋ ਗਈਆਂ ਕਿ ਐਤਵਾਰ ਨੂੰ ਰਜਿਸਟਰੀਆਂ ਹੋਈਆਂ, ਫਲਾਮ ਕੁਛ ਹੋਇਆ। ਹੁਣ 8 ਜੂਨ ਨੂੰ ਫਰਦ ਦੇ ਰਿਕਾਰਡ ਦੇ ਹਿਸਾਬ ਦੇ ਨਾਲ ਇਹਨਾਂ ਦਾ ਜਿਹੜੀ ਕੋਠੀ ਆ, ਉਹ ਜਿਹੜਾ ਥਾਂ ਵਾ ਅਮਰਜੀਤ ਕੌਰ ਦੇ ਨਾਂ ਬੋਲਦੀ ਹੈ, ਪਰ ਜਦ ਬਾਅਦ ਦੇ ਵਿੱਚ ਜਦੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਫਰਦ ਕਰਮ ਸਿੰਘ ਦੇ ਨਾਂ ਬੋਲਦੀ ਹੈ। ਤੇ ਕਿਵੇਂ ਸੋਸ਼ਲ ਮੀਡੀਆ ਤੇ ਫਿਰ ਆਪਾਂ ਐਤਵਾਰ ਵਾਲੀਆਂ ਰਜਿਸਟਰੀਆਂ ਦੀ ਚਰਚਾ, ਨੰਬਰਦਾਰ ਦੇ ਫੇਕ ਸਿਗਨੇਚਰਾਂ ਦੀ ਚਰਚਾ, ਜਾਲੀ ਦਸਤਖਤਾਂ ਦੀ ਚਰਚਾ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਵੇਖਦੇ ਆ, ਉਹ ਸਾਰਾ ਕੁਝ ਹੋਇਆ। ਹੁਣ ਇਹ ਸਾਰੇ ਕਾਸੇ ਨੂੰ ਸਮੇਟਣ ਦੀ ਬਜਾਏ ਜੇਕਰ ਮੁੱਖ ਮੰਤਰੀ ਸਾਹਿਬ ਦੇ 7 ਜੂਨ ਨੂੰ ਇਹ ਮਾਮਲਾ ਧਿਆਨ ਦੇ ਵਿੱਚ ਸੀਗਾ ਤਾਂ ਮੁੱਖ ਮੰਤਰੀ ਸਾਹਿਬ ਉਹਨਾਂ ਤੋਂ ਜਵਾਬ ਤਲਬ ਕਰਦੇ ਕਿ ਬੀਬੀ ਜੀ ਆਹ ਐਲੀਗੇਸ਼ਨ ਹੈ, ਦੱਸੋ ਤੁਸੀਂ ਇਸ ਮਸਲੇ ਤੇ ਆਪਣੀ ਰਾਏ ਰੱਖੋ। ਔਰ ਉਹਨਾਂ ਐਲੀਗੇਸ਼ਨਸ ਨੂੰ ਆਪਣੇ ਦੇ ਉੱਤੇ ਦੋਸ਼ ਸਿੱਧ ਕਰਨ ਦੀ ਚੁਣੌਤੀ ਦੇਣ ਦੀ ਬਜਾਏ ਬੀਬੀ ਜੀ ਚੱਲ ਪਏ ਦੂਜੇ ਪਾਸੇ ਨੂੰ, ਦੂਜੇ ਲੀਡਰਾਂ ਉੱਤੇ ਐਲੀਗੇਸ਼ਨ ਲਾਉਣ ਨੂੰ। ਔਰ ਇਸੇ ਦਰਮਿਆਨ ਸੋਸ਼ਲ ਮੀਡੀਆ ਤੇ ਵੀ ਚਰਚਾ ਰਹੀ ਕਿ ਬੀਬੀ ਜੀ ਦੀ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕਈ ਅਦਾਰਿਆਂ ਨੇ ਲਾਈਵ ਦਿਖਾਈ, ਤੇ ਜਦੋਂ ਪੀੜਤ ਧਿਰ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨੂੰ ਕਿਸੇ ਨੇ ਲਾਈਵ ਦਿਖਾਉਣਾ ਤਾਂ ਦੂਰ ਦੀ ਗੱਲ, ਉਹਨੂੰ ਪ੍ਰਿੰਟ ਮੀਡੀਆ ਨੇ ਬੜਾ ਮਸਾਂ ਛਾਪਿਆ, ਕਈ ਵੈਬ ਚੈਨਲਾਂ ਨੇ ਦਿਖਾਇਆ, ਪਰ ਬਹੁਤਿਆਂ ਦੀ ਰੀੜ੍ਹ ਦੀ ਹੱਡੀ ਨੇ ਇਹ ਜਿਹੜਾ ਦਮ ਨਹੀਂ ਭਰਿਆ ਕਿ ਉਹ ਦਿਖਾ ਸਕਣ। ਤੇ ਇਸੇ ਮਸਲੇ ਨੂੰ ਲੈ ਕੇ ਜਦੋਂ ਸੁਖਪਾਲ ਖਹਿਰਾ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਕੁਝ ਹੋਰ ਜਿਹੜੇ ਮੀਡੀਆ ਪਰਸਨਸ ਨੇ ਆਪਣੇ ਆਪ ਨੂੰ ਦਾਅਵਾ ਕਰਦੇ, ਉਹ ਹੋਰ ਰੰਗ 'ਚ ਭੰਗ ਪਾਉਣ ਲੱਗ ਪਏ। ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਹਾਲ ਹੋ ਰਿਹਾ ਤੁਸੀਂ ਉਹ ਵੀ ਦੇਖ ਸਕਦੇ ਹੋ। ਖੈਰ, ਆਪਾਂ ਉਸ ਮਸਲੇ 'ਚ ਨਹੀਂ ਜਾਂਦੇ, ਆਪਾਂ ਇਸ ਮਸਲੇ ਤੇ ਆਉਣੇ ਆ ਕਿ ਪ੍ਰਵਾਸੀਆਂ ਦੇ ਮਸਲੇ ਤੋਂ ਬਾਅਦ ਕਿ ਬੀਬੀ ਜੀ ਨੂੰ ਜੇ 7 ਜੂਨ ਨੂੰ ਇਸ ਮਸਲੇ ਦਾ ਧਿਆਨ ਦੇ ਵਿੱਚ ਮੁੱਖ ਮੰਤਰੀ ਦੇ ਸਾਹਿਬ 'ਚ ਆ ਗਿਆ ਸੀਗਾ ਤਾਂ ਬੀਬੀ ਜੀ ਨੂੰ ਉਦੋਂ ਹੀ ਕਹਿਣਾ ਸੀਗਾ ਕਿ ਬੀਬੀ ਜੀ ਆ ਤੁਹਾਡੇ ਤੇ ਐਲੀਗੇਸ਼ਨ ਲੱਗੇ, ਤੁਸੀਂ ਇਸ ਕੋਠੀ ਬਾਰੇ ਆਪਣੇ ਜਿਹੜੇ ਆ ਉਹ ਸਵਾਲਾਂ ਦੇ ਜਵਾਬ ਦਿਓ, ਉਹਨਾਂ ਦਾ ਸਾਹਮਣਾ ਕਰੋ। ਔਰ ਇਹ ਸਾਡੀ ਜਿਹੜਾ ਪੋਲੀਟੀਕਲ ਸਿਸਟਮ ਆ ਨਾ, ਇਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਸਾਰੇ ਕਾਸੇ ਦਾ ਜਿਹੜਾ ਉਹ ਇਕੱਠਾ ਕਰਕੇ ਆਪਣੇ ਘਰੇ, ਜੇ ਇਹਨਾਂ ਕੋਲੇ ਕੋਈ ਟਰੈਕਟਰ ਮਗਰ ਕਰਾਇਆ ਹੋਵੇ ਨਾ, ਤੇ ਸਾਰਾ ਲੋਕਾਂ ਦਾ ਸਰਮਾਇਆ ਲੁੱਟ ਕੇ ਆਪਣੇ ਘਰ ਭਰ ਲੈਣ, ਤੇ ਜਿਨ੍ਹਾਂ ਦੇ ਘਰ ਭਰੇ ਆ
ਉਹਨਾਂ ਤੋਂ ਹਜੇ ਲੱਗੇ ਦੋਸ਼ਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਸਿੱਧੀ ਤਰ੍ਹਾਂ ਨਾਲ। ਤੇ 2014 ਦੀ ਮੈਂ ਤਾਂ ਸ਼ੁਰੂਆਤ ਕੀਤੀ ਹੈ, ਸੁਖਪਾਲ ਖਹਿਰਾ ਉਦੋਂ ਤੋਂ ਹੀ 2014 ਤੋਂ ਅਕਾਲੀਆਂ ਨਾਲ ਖਹਿੰਦਾ ਆ ਰਿਹਾ ਵਾ NRI ਦੀਆਂ ਜ਼ਮੀਨਾਂ ਨੂੰ ਲੈ ਕੇ। ਤੁਹਾਨੂੰ ਯਾਦ ਹੋਣਾ ਵਾ, ਮੈਂ ਚੰਗੀ ਤਰ੍ਹਾਂ ਮੇਰੇ ਯਾਦ ਹੈ, ਸੁਖਪਾਲ ਖਹਿਰਾ ਨੇ ਦੋਸ਼ ਲਾਏ ਸੀਗੇ ਮੰਡ ਦੇ ਉੱਤੇ ਤੇ ਅਕਾਲੀ ਦਲ ਦੇ ਜਿਹੜਾ ਯੂਥ ਅਕਾਲੀ ਦਲ ਦੇ ਉੱਤੇ, ਸਨੀ ਜੌਹਰ ਦੇ ਉੱਤੇ, ਤੇ ਉਹਨੇ ਜਿਹੜਾ ਵਾ NRI ਹਰਦਿਆਲ ਹੁੰਦਲ ਵਾਲਾ ਜਿਹੜਾ ਕੇਸ ਹੈ ਕਿ ਗਲਤ ਤਰੀਕੇ ਨਾਲ ਕਾਗਜ਼ਾਤ ਪੇਸ਼ ਕਰਕੇ ਜਿਹੜਾ ਉਹ ਜਿਹੜਾ ਇਹਦੀ ਪ੍ਰਾਪਰਟੀ ਆ ਉਹ ਨੱਪ ਲਈ ਆ। ਸਨੀ ਜੌਹਰ ਜਿਹੜਾ ਉਹਨੇ ਇੱਕ ਜਿਹੜਾ ਹੁੰਦਲ ਹੈ ਹਰਦਿਆਲ ਹੁੰਦਲ, ਉਹਦਾ 2008 ਦੇ ਵਿੱਚ ਘਰ ਜਿਹੜਾ ਉਹਨੂੰ ਬਿਲਡ ਕਰਕੇ ਉਹਦਾ ਰੈਸਟੋਰੈਂਟ ਬਣਾ ਲਿਆ ਸੀਗਾ ਤੇ ਵਿਦ ਦੀ ਸਪੋਰਟ ਆਫ ਮਜੀਠੀਆ। ਸੁਖਪਾਲ ਖਹਿਰਾ ਨੇ ਇਸ ਮਸਲੇ ਦੇ ਵਿੱਚ 2014-15 ਦੀਆਂ ਖਬਰਾਂ ਨੇ। ਵਿਕਰਮ ਮਜੀਠੀਆ ਜਿਹੜੇ ਕਿ ਉਦੋਂ ਦੇ ਰੈਵਨਿਊ ਮਿਨਿਸਟਰ ਹੁੰਦੇ ਸੀ ਤੇ ਅਕਾਲੀ ਦਲ ਦੇ ਵਿੱਚ ਡਿਪਟੀ ਸੀਐਮ ਤੋਂ ਬਾਅਦ ਵਿਕਰਮ ਮਜੀਠੀਆ ਦਾ ਹੀ ਨੰਬਰ ਹੁੰਦਾ ਸੀ, ਉਦੋਂ ਉਹਨਾਂ ਨੇ ਦੋਸ਼ ਲਾਏ ਸੀਗੇ। ਇਸੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ NK ਸ਼ਰਮਾ ਤੇ ਉਹਨਾਂ ਤੋਂ ਬਾਅਦ ਕਾਂਗਰਸ ਦੇ ਲੀਡਰ ਗੁਰਵਿੰਦਰ ਸਿੰਘ ਬਾਲੀ, ਇਹ ਇੱਕ ਪੰਜਾਬੀ ਨਿਊਜ਼ ਚੈਨਲ ਦੇ ਸਟੂਡੀਓ ਦੇ ਵਿੱਚ ਇੱਕ ਦੂਜੇ ਨਾਲ ਖੈਬੜ ਪਏ ਸੀਗੇ ਜਦੋਂ ਇਹਨਾਂ ਉੱਤੇ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਲੈਂਡ ਗ੍ਰੈਬਿੰਗ ਦਾ ਦੋਸ਼ ਲਾਇਆ ਸੀ, ਜ਼ਮੀਨ ਹੜੱਪਣ ਦੇ ਦੋਸ਼ ਦੇ ਚੱਲਦਿਆਂ। ਇਹ ਇੱਕ ਜਿਹੜਾ ਉਹ ਲੈਂਡ ਫਰਾਡ ਦੇ ਦੋਸ਼ ਲਾਏ ਸੀਗੇ ਬਾਲੀ ਨੇ NK ਸ਼ਰਮਾ ਉੱਤੇ। ਤਾਂ ਉਦੋਂ ਇੱਕ ਚੱਲਦੀ ਡਿਬੇਟ ਦੇ ਵਿੱਚ TV ਉੱਤੇ ਇਹ ਦੋਨੇ ਜਿਹੜੇ ਲੀਡਰ ਹੈ, ਬਾਲੀ ਜੀ ਤੇ ਜਿਹੜੇ ਆਪਣੇ ਸ਼ਰਮਾ ਜੀ ਹੈ, ਇਹ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਗਏ ਸੀ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਬੱਧਨੀ ਕਲਾਂ ਵਾਲਾ 10 ਕਿੱਲਿਆਂ ਵਾਲਾ ਕੇਸ, ਬੜਾ ਮਸ਼ਹੂਰ ਕੇਸ ਹੈ 2014 ਦਾ। ਨਿਰਮਲ ਸਿੰਘ ਸਿੱਧੂ ਜਿਹੜੇ ਕਿ ਕੈਨੇਡਾ ਰਹਿੰਦੇ ਸੀਗੇ, ਨਿਰਮਲ ਸਿੱਧੂ ਮਾਫ ਕਰਨਾ, ਉਹਨਾਂ ਦੀ ਬੱਧਨੀ ਕਲਾਂ ਦੇ ਵਿੱਚ ਇੱਕ ਜ਼ਮੀਨ ਸੀਗੀ, 2014 ਦੀ ਗੱਲ ਹੈ, ਤੇ ਇਹ ਨਾਪਲੀ ਸੀ ਤੋਤਾ ਸਿੰਘ ਦੇ ਇੱਕ ਨਜ਼ਦੀਕੀ ਉੱਤੇ ਦੋਸ਼ ਲੱਗੇ ਸੀ ਕਿ ਇਹਨੇ ਨਾਪਲੀ ਸੀ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਨਿਰਮਲ ਸਿੰਘ ਦੇ ਜਿਹੜੇ 10 ਕਿੱਲੇ ਨੱਪੇ ਆ ਉਹ ਗਰਦੌਰੀ ਬਦਲਾ ਕੇ ਤੇ ਮਹਿੰਦਰ ਸਿੰਘ ਦੇ ਨਾਂ ਤੇ ਕਰਾਤੀ। ਮਹਿੰਦਰ ਸਿੰਘ ਬਾਰੇ ਕਿਹਾ ਗਿਆ ਕਿ ਉਹ NRI ਮਿਨਿਸਟਰ ਤੋਤਾ ਸਿੰਘ ਦਾ ਨਜ਼ਦੀਕੀ ਹੈ। 2014 ਦੀਆਂ ਖਬਰਾਂ ਵਾ, ਗੂਗਲ ਕਰਕੇ ਦੇਖ ਸਕਦੇ ਆ। ਸੁਖਪਾਲ ਖਹਿਰਾ ਵਾਲਾ ਵੀ ਜਦੋਂ ਉਹਨਾਂ ਨੇ NRI ਸੰਮੇਲਨ ਬੁਲਾਉਣ ਵੇਲੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਸੀਗਾ, ਅੱਜ ਵੀ ਹਿੰਦੁਸਤਾਨ ਟਾਈਮਜ਼ ਦੇ ਵਿੱਚ ਖਬਰਾਂ ਪਈਆਂ ਨੇ, ਅੱਜ ਵੀ ਸਾਰਾ ਕੁਝ ਪਿਆ, ਔਨ ਦੀ ਰਿਕਾਰਡ ਪਿਆ। ਤਾਂ ਜਦੋਂ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਤੋਤਾ ਸਿੰਘ ਦੇ ਉੱਤੇ ਦੋਸ਼ ਲੱਗੇ, ਤਾਂ ਉਸ ਤੋਂ ਬਾਅਦ 2015 ਦੇ ਵਿੱਚ ਤੋਤਾ ਸਿੰਘ ਦਾ ਅਮਰੀਕਾ ਦੀ ਫੇਰੀ ਵੇਲੇ ਵਿਰੋਧ ਹੁੰਦਾ ਬਹੁਤ ਵੱਡੇ ਪੱਧਰ ਤੇ। ਇਹ ਔਨ ਦੀ ਰਿਕਾਰਡ ਪਿਆ ਸਾਰਾ ਕੁਝ। ਤੇ ਰਹੀ ਗੱਲ ਹੁਣ ਆ ਜਾਈਏ ਆਪਾਂ ਆਮ ਆਦਮੀ ਪਾਰਟੀ ਤੇ, ਆਮ ਆਦਮੀ ਪਾਰਟੀ ਦੇ ਲੀਡਰਾਂ ਉੱਤੇ ਕਿਸ ਤਰ੍ਹਾਂ ਦੇ ਦੋਸ਼ ਨਹੀਂ ਲੱਗੇ। ਅਮਿਤ ਰਤਨ ਤੇ 5 ਲੱਖ ਦਾ ਰਿਸ਼ਵਤ ਮੰਗਣ ਦਾ ਦੋਸ਼, ਫੌਜਾ ਸਿੰਘ ਸਰਾਰੀ ਤੇ ਕਮਿਸ਼ਨ ਮੰਗਣ ਦਾ ਦੋਸ਼, ਸਿੰਗਲਾ ਤੇ ਦੋਸ਼ ਲੱਗਿਆ ਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਦੋਸ਼ ਲਾਇਆ ਕਿ ਬਈ ਇਹਨਾਂ ਨੇ 1% ਕਮਿਸ਼ਨ ਮੰਗਿਆ ਵਾ। ਕਿਹਦੇ ਤੇ ਦੋਸ਼ ਨਹੀਂ ਲੱਗੇ ਇਹਨਾਂ ਦੀ ਸਰਕਾਰ ਦੇ ਵਿੱਚ? ਕਿਹੜੇ ਅੱਜ ਕੱਲ੍ਹ 1.5 ਸਾਲ ਦੀ ਸਰਕਾਰ ਹੋ ਚੁੱਕੀ ਹੈ ਤੇ ਇਹਦੇ ਦਰਮਿਆਨ ਕਿਹੋ ਜਿਹੇ ਦੋਸ਼ ਲੱਗ ਰਹੇ ਆ? ਸੋ ਪ੍ਰਵਾਸੀਆਂ ਨੇ ਪੰਜਾਬ ਦੇ ਵਿੱਚ ਸਰਮਾਇਆ ਭੇਜਿਆ ਵਾ, ਉਹਨਾਂ ਨੇ ਸਮਾਜਿਕ ਧਾਰਮਿਕ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਮਾਨ ਸਾਹਿਬ, ਇਹ ਪ੍ਰਵਾਸੀ ਉਹੀ ਨੇ ਜਿਹੜੇ ਤੁਹਾਡੀ ਕਦੇ ਇਕਨੋਮਿਕਲੀ ਬੈਕਬੋਨ ਹੁੰਦੇ ਸੀ ਤੇ ਅੱਜ ਤੁਹਾਡੇ ਹੀ ਰਾਜ ਦੇ ਵਿੱਚ ਇਹ ਦਰ ਦੀਆਂ ਠੋਕਰਾਂ ਖਾ ਰਹੇ ਨੇ। ਇਸ ਨਿਜ਼ਾਮ ਨੂੰ ਨਿਜ਼ਾਮ ਕਹਿਦਾ ਸਾਨੂੰ ਸ਼ਰਮ ਆਉਂਦੀ ਹੈ, ਕਿਉਂਕਿ ਪ੍ਰਵਾਸੀਆਂ ਨੇ ਕੋਈ ਬਾਹਰਲੇ ਮੁਲਕਾਂ 'ਚ ਜਾ ਕੇ ਕੋਈ ਗੁਨਾਹ ਨਹੀਂ ਕੀਤਾ। ਇਹ ਉਹੀ ਲੋਕ ਆ ਜਿਹੜੇ ਤੁਹਾਨੂੰ 2014 ਦੇ ਵਿੱਚ ਜਹਾਜ਼ ਭਰ ਕੇ ਤੁਹਾਡੀ ਸਰਕਾਰ ਬਣਾਉਣ ਦੇ ਲਈ ਆਏ ਸੀ, ਪਰ ਤੁਸੀਂ ਖੁਦ, ਤੁਹਾਡੀ ਪਾਰਟੀ ਇਸ ਗੱਲੋਂ ਗੱਚਾ ਖਾ ਗਈ ਕਿ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਲਾਣਿਆ ਤੇ ਤਾਂ ਕਰਕੇ ਬਾਜ਼ੀ ਕਾਂਗਰਸ ਮਾਰ ਗਈ। ਤੁਹਾਡੀਆਂ ਅੰਦਰਲੀਆਂ ਕਮਜ਼ੋਰੀਆਂ ਨੇ ਉਦੋਂ ਤੁਹਾਡੀ ਸਰਕਾਰ ਨਹੀਂ ਬਣ ਦਿੱਤੀ, ਪਰ ਪ੍ਰਵਾਸੀਆਂ ਨੇ ਕੋਈ ਵਾਹ ਨਹੀਂ ਲਾਈ, ਕੋਈ ਵਾਹ ਨਹੀਂ ਛੱਡੀ। ਇਸੇ ਤਰੀਕੇ ਨਾਲ ਇਹ ਲੋਕ ਲਗਾਤਾਰ ਤੁਹਾਨੂੰ ਇਕਨੋਮਿਕਲੀ ਬੂਸਟ ਕਰਦੇ ਰਹੇ, ਇਕਨੋਮਿਕਲੀ ਸਾਊਂਡ ਕਰਦੇ ਰਹੇ, ਪਰ ਅੱਜ ਤੁਹਾਡੇ ਹੀ ਨਿਜ਼ਾਮ ਦੇ ਵਿੱਚ ਬੇਸ਼ੱਕ ਪਰਚਾ ਹੋ ਗਿਆ ਵਾ, ਮੈਂ ਇਸ ਗੱਲ ਦੀ ਸਰਕਾਰ ਦੀ ਦਾਦ ਦਿੰਦਾ ਵਾਂ, ਬੇਸ਼ੱਕ ਤੁਸੀਂ ਗੱਲ ਸੁਣੀ ਹੈ, ਤੁਹਾਡੇ OSD ਨੇ ਮਨਜੀਤ ਸਿੰਘ ਸਿੱਧੂ ਨੇ ਗੱਲ ਸੁਣੀ ਹੈ, ਪਰ 7 ਜੂਨ ਦੀ ਗੱਲ ਆ ਜਦੋਂ ਉਹ ਪਰਿਵਾਰ ਤੁਹਾਨੂੰ ਚਿੱਠੀਆਂ ਲਿਖ ਰਿਹਾ ਸੀ ਸਾਰਿਆਂ ਨੂੰ, ਤੇ ਅੱਜ ਵੇਖ ਲਓ ਆਪਾਂ ਕਿੱਥੇ ਖੜੇ ਹਾਂ। ਤੇ ਅੱਜ ਵੀ ਉਸ ਤੋਂ ਬਾਅਦ ਉਹਨਾਂ ਨੇ ਕਿਹੋ ਜਿਹੀ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਲੰਘਣਾ ਪਿਆ ਵਾ, ਉਹ ਪਰਿਵਾਰ ਜਾਣਦਾ। ਤੇ ਇਸੇ ਦਰਮਿਆਨ ਪੂਰੀ ਵਾਹ ਲਾਈ ਹੈ, ਜਦੋਂ ਤੁਹਾਡੇ ਮਾਮਲਾ ਧਿਆਨ ਦੇ ਵਿੱਚ ਆਇਆ ਉਸ ਤੋਂ ਬਾਅਦ ਪੂਰੀ ਵਾਹ ਲੱਗੀ ਹੈ ਕਿ ਕਿਵੇਂ ਨਾ ਕਿਵੇਂ ਫੈਬਰੀਕੇਸ਼ਨ ਦੇ ਨਾਲ ਇਸ ਮਸਲੇ ਉੱਤੇ ਜਿਹੜਾ ਉਹ ਕਿਵੇਂ ਨਾ ਕਿਵੇਂ ਬੀਬੀ ਜੀ ਨੂੰ ਦਰੁਸਤ ਪਾਇਆ ਜਾਵੇ, ਦਿਖਾਇਆ ਜਾਵੇ ਕਿ ਉਹ ਠੀਕ ਨੇ, ਤੇ NRI ਪਰਿਵਾਰ ਨੂੰ ਦਬਾਇਆ ਜਾਵੇ। ਤੇ ਜੇਕਰ 2014-15 ਦੇ ਵਿੱਚ ਇਹ ਦੋਸ਼ ਜਿਹੜੇ ਨੇ ਉਹ ਲੱਗਦੇ ਰਹੇ ਨੇ ਸਨੀ ਜੌਹਰ ਵਰਗੇ ਲੋਕਾਂ ਦੇ ਉੱਤੇ, ਤੇ ਜੇਕਰ ਵਿਕਰਮ ਮਜੀਠੀਆ ਦੀ ਸਪੋਰਟ ਤੇ ਦੋਸ਼ ਲੱਗਦੇ ਰਹੇ ਨੇ, ਤੇ ਜੇਕਰ ਉਸ ਤੋਂ ਬਾਅਦ ਨਿਰਮਲ ਸਿੱਧੂ ਦੇ ਮਾਮਲੇ ਦੇ ਵਿੱਚ ਦੋਸ਼ ਲੱਗਦੇ ਰਹੇ ਕਿ ਬਈ ਫਲਾਂ ਬੰਦਾ
ਉਹ ਕਰੀਬੀ ਹੈ ਤੋਤਾ ਸਿੰਘ ਦਾ, ਤੇ ਇਸ ਕਰਕੇ ਉਹ ਜ਼ਮੀਨ ਨੱਪਣ ਦੀ ਕੋਸ਼ਿਸ਼ ਕਰ ਰਿਹਾ ਵਾ। ਤੇ ਜੇਕਰ ਹੁਣ ਸਰਬਜੀਤ ਕੌਰ ਮਾਣੂਕੇ ਦੇ ਮਾਮਲੇ ਦੇ ਵਿੱਚ ਦੋਸ਼ ਲੱਗ ਰਹੇ ਨੇ ਕਿ ਬਈ ਕਰਮ ਸਿੰਘ ਦੇ ਜਿਹੜੇ ਨਾ ਬੋਲਦੀ ਹੈ ਜਿਹੜੀ ਜ਼ਮੀਨ ਆ ਉਹ 8 ਜੂਨ ਤੋਂ ਬਾਅਦ, ਤਾਂ ਉਸ ਤੋਂ ਬਾਅਦ ਨੰਬਰਦਾਰਾਂ ਦੇ ਜਾਲੀ ਸਿਗਨੇਚਰਾਂ ਦੀ ਗੱਲ ਆਉਂਦੀ ਹੈ। ਤਾਂ ਇਹ ਜਿਹੜੀ ਫੈਬਰੀਕੇਸ਼ਨ ਹੈ ਇਹ 2010-12 ਤੋਂ ਚੱਲੀ ਆ ਰਹੀ, 2020-22 ਦੇ ਵਿੱਚ ਵੀ ਜਾਰੀ ਹੈ, ਤੇ ਉਹ ਵੀ ਪ੍ਰਵਾਸੀਆਂ ਦੇ ਮਸਲੇ ਦੇ ਵਿੱਚ। ਤਾਂ ਕੀ ਇਹ ਬਦਲਾਅ ਲਿਆਉਣ ਦਾ ਤੁਸੀਂ ਦਾਅਵਾ ਕੀਤਾ ਸੀਗਾ ਕਿ ਇਹ ਤੁਹਾਡਾ ਬਦਲਾਅ ਆ, ਕਿ ਇਹ ਤੁਹਾਡਾ ਇਨਕਲਾਬ ਆ? ਸੋ ਕਾਰਵਾਈ ਹੋਣੀ ਚਾਹੀਦੀ ਆ ਬੀਬੀ ਵਿਧਾਇਕਾ ਜੀ ਤੇ ਸਮਾਂ ਰਹਿੰਦਿਆਂ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਸਾਰਾ ਕੁਝ ਕਰਨ ਦੇ ਵਿੱਚ ਬੀਬੀ ਜੀ ਦਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਥ ਦਿੱਤਾ। ਔਰ ਕਾਰਵਾਈ ਉਹਨਾਂ ਲੋਕਾਂ ਤੇ ਵੀ ਹੋਣੀ ਚਾਹੀਦੀ ਹੈ ਜਿਹੜੇ ਲੋਕ ਅੱਜ ਵੀ ਇੱਕ ਪਾਸੇ ਦਾਅਵਾ ਕਰਦੇ ਨੇ ਕਿ ਅਸੀਂ ਭ੍ਰਿਸ਼ਟਾਚਾਰੀ ਨਹੀਂ ਹੋਣ ਦਿਆਂਗੇ, ਪਰ ਦੂਜੇ ਪਾਸੇ ਐਤਵਾਰ ਤੱਕ ਵੀ ਉਹਨਾਂ ਦੇ ਰਜਿਸਟਰੀਆਂ 'ਚ ਨਾਮ ਬੋਲਦੇ। ਇਸ ਮਸਲੇ 'ਚ ਵੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।